ਅਗਲੀ ਖਬਰ ਵੱਲ ਚੱਲੀਏ ਤੇ ਨਿਊਯਾਰਕ ਏਰੀਏ ਦੇ ਵਿੱਚ ਕਹਿੰਦੇ ਵੀ ਫਲੱਡਿੰਗ ਤੇ ਹੈਵੀ ਰੇਨਸ ਕਾਫੀ ਜ਼ਿਆਦਾ ਆ ਸਕਦੀਆਂ ਹੈਗੀਆਂ। ਪਿਛਲੇ ਵੀਕਐਂਡ ਦੇ ਦੌਰਾਨ ਬਹੁਤ ਜ਼ਿਆਦਾ ਜਿਹੜਾ ਮੀਂਹ ਪਿਆ ਹੈਗਾ, 1 ਇੰਚ ਤੋਂ ਵੱਧ ਜਿਹੜਾ ਮੀਂਹ ਪਿਆ ਹੈਗਾ। ਕੋਸਟਲ ਫਲੱਡ ਵਾਰਨਿੰਗਸ ਕੱਲ੍ਹ ਰਾਤੀ ਸਾਰੇ ਏਰੀਏ 'ਚ ਇਸ਼ੂ ਕੀਤੀਆਂ ਗਈਆਂ ਸੀਗੀਆਂ। ਨਿਊਯਾਰਕ ਸਿਟੀ, ਲੌਂਗ ਆਈਲੈਂਡ, ਸਦਰਨ ਵੈਸਟ ਚੈਸਟਰ ਕਾਉਂਟੀ ਦੇ ਵਿੱਚ ਨੈਸ਼ਨਲ ਵੈਦਰ ਸਰਵਿਸ ਵੱਲੋਂ, ਕਿਉਂਕਿ ਜਿਹੜੀਆਂ ਹਵਾਵਾਂ ਆ 60 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲ ਰਹੀਆਂ ਸੀਗੀਆਂ। ਨਿਊਯਾਰਕ ਸਿਟੀ ਪ੍ਰੈਡਿਕਟ ਕਰ ਰਹੀ ਆ ਹਾਫ ਤੋਂ ਲੈ ਕੇ 1 ਇੰਚ ਤੱਕ ਦਾ ਜਿਹੜਾ ਮੀਂਹ ਮੰਡੇ ਅੱਜ ਆਫਟਰਨੂਨ ਤੱਕ ਤੇ 2 ਇੰਚ ਖਾਸ ਕਰਕੇ ਜਿਹੜਾ ਈਸਟਰਨ ਕਨੈਟੀਕਟ ਤੇ ਲੌਂਗ ਆਈਲੈਂਡ ਵਾਲਾ ਏਰੀਆ ਹੈਗਾ ਆ। ਨਿਊ ਇੰਗਲੈਂਡ ਦੇ ਵਿੱਚ ਜਿਹੜਾ ਆ ਇਹ ਉਧਰ ਨੂੰ ਜਿਹੜਾ ਸਟਾਰਮ ਜਾਊਗਾ, ਜਿਹਦੇ ਨਾਲ ਗਸਟੀ ਵਿੰਡਸ ਤੇ ਹੋਰ ਫਲੱਡਿੰਗ ਹੋ ਸਕਦੀਆਂ ਹੈਗੀਆਂ। ਮੈਸਾਚੂਸੇਟਸ ਏਰੀਏ ਦੇ ਵਿੱਚ ਵੀ ਫਲੱਡ ਵਾਰਨਿੰਗ ਜਿਹੜੀ ਆ ਜਾਰੀ ਕੀਤੀ ਗਈ ਹੈਗੀ ਆ। ਉੱਥੇ ਦੇ ਗਵਰਨਰ ਕੈਥੀ ਹੋਚਲ ਜੋ ਨਿਊਯਾਰਕ ਦੇ ਆ, ਉਹਨਾਂ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਆ ਪਿਛਲੇ ਐਤਵਾਰ, ਜਾਣੀ ਕਿ ਕੱਲ। ਡੈਲਾਵੇਅਰ ਨੈਸ਼ਨਲ ਗਾਰਡ ਨੂੰ ਐਕਟੀਵੇਟ ਕੀਤਾ ਗਿਆ ਆ ਵੀ ਜੇ ਜ਼ਿਆਦਾ ਡੈਮੇਜ ਹੁੰਦਾ ਹੈਗਾ ਆ। ਇਸੇ ਤਰ੍ਹਾਂ ਦਰਜਨਾਂ ਦੇ ਕਰੀਬ ਲੋਕ ਜਿਹੜੇ ਆ ਉਹ ਅਲਾਸਕਾ ਦੇ ਵਿੱਚੋਂ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਆ। ਉੱਥੇ ਵੀ ਜਿਹੜੇ ਤੂਫਾਨ ਆਏ ਆ, ਕਹਿੰਦੇ ਪਈ ਈਸਟਰ ਤੋਂ ਪਹਿਲਾਂ ਬਹੁਤ ਹੀ ਖਤਰਨਾਕ ਜਿਹੜੇ ਤੂਫਾਨ ਆਏ ਆ, 30 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਆ 에ਅਰਕ੍ਰਾਫਟਸ ਦੇ ਰਾਹੀਂ। ਜੀ। ਨਾਰਥ ਈਸਟਰ ਹਰਜੋਤ ਸਿੰਘ ਜੀ ਕਹਿੰਦੇ ਆ ਤਕਰੀਬਨ ਇਸ ਸਮੇਂ ਦੇ ਵਿੱਚ ਕੋਈ ਨਾ ਕੋਈ ਕੋਸਟ ਆਉਂਦਾ ਆ ਈਸਟ ਕੋਸਟ ਵਾਲੇ ਪਾਸੇ, ਤੇ ਪਰ ਇਹ ਕਾਫੀ ਜ਼ਿਆਦਾ ਭਿਆਨਕ ਆ। ਮਿਲੀਅਨਸ ਆਫ ਲੋਕਾਂ ਦੇ ਉੱਤੇ ਜਿਹੜਾ ਇਸ ਦਾ ਅਸਰ ਪੈਣ ਜਾ ਰਿਹਾ। ਨਿਊ ਜਰਸੀ ਨੇ ਐਮਰਜੈਂਸੀ ਵੀ ਡਿਕਲੇਅਰ ਕਰ ਦਿੱਤੀ ਆ। ਇਸੇ ਦੇ ਚੱਲਦਿਆਂ ਹਰਜੋਤ ਸਿੰਘ ਜੀ ਮੈਸਾਚੂਸੇਟ ਦੇ ਹਾਈਵੇ ਦੇ ਉੱਤੇ ਇੱਕ ਛੋਟਾ ਜਹਾਜ਼ ਕ੍ਰੈਸ਼ ਹੋ ਗਿਆ ਤੇ 2 ਜਾਣਿਆਂ ਦੀ ਉਸ ਦੇ ਵਿੱਚ ਮੌਤ ਹੋ ਗਈ ਆ। ਮੈਸਾਚੂਸੇਟ ਦੇ ਹਾਈਵੇ ਦੇ ਵਿੱਚ ਇਹ ਕ੍ਰੈਸ਼ ਹੋ ਕੇ ਜਹਾਜ਼ ਡਿੱਗ ਪਿਆ ਹੈਗਾ। ਸੋ ਨਾਰਥ ਈਸਟਰ ਜਿਸ ਨੂੰ ਆਖਿਆ ਜਾਂਦਾ ਆ, ਤੇਜ਼ ਹਵਾਵਾਂ ਇਸ ਦੇ ਵਿੱਚ ਬਹੁਤ ਹੁੰਦੀਆਂ। ਇਹਦਾ ਮਤਲਬ ਵੀ ਆਉਣ ਜਾਣ ਦੇ ਵਿੱਚ ਬਹੁਤ ਜ਼ਿਆਦਾ ਵਿਘਨ ਵੀ ਜਿਹੜਾ ਲੋਕਾਂ ਦੇ ਪਵੇਗਾ। ਸੋ ਇਸ ਚੀਜ਼ ਦਾ ਵੀ ਧਿਆਨ ਜਿਹੜਾ ਉਹ ਰੱਖਿਆ ਜਾਵੇ। ਸੋ ਜਿਹੜੇ ਲੋਕ ਉੱਧਰ ਨੂੰ ਟਰੈਵਲ ਕਰਦੇ ਆ ਜਾਂ ਜਿਹੜੇ ਰਹਿੰਦੇ ਨੇ ਜਾਂ ਜਿਨ੍ਹਾਂ ਨੇ ਉੱਧਰ ਨੂੰ ਈਸਟ ਕੋਸਟ ਨੂੰ ਟਰੈਵਲ ਕਰਨਾ ਆ, ਉਹ ਇਸ ਸਟੋਰਮ ਦਾ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਰੱਖਿਓ। ਬਹੁਤ ਸਾਰੇ ਥਾਵਾਂ ਦੇ ਉੱਤੇ ਤੇਜ਼ ਇੰਨੀਆਂ ਹਵਾਵਾਂ ਹੈ ਹਰਜੋਤ ਸਿੰਘ ਜੀ, ਖੰਭੇ ਡਿੱਗ ਰਹੇ ਆ ਤੇ ਉਹਦੇ ਨਾਲ ਬਿਜਲੀ ਵੀ ਕਈ ਥਾਵਾਂ ਦੇ ਉੱਤੇ ਜਾ ਸਕਦੀ ਆ। ਤੇ ਜਿੱਦਾਂ ਦੱਸਿਆ ਵੀ ਨਿਊ ਜਰਸੀ ਨੇ ਤੇ ਐਮਰਜੈਂਸੀ ਵੀ ਡਿਕਲੇਅਰ ਕਰ ਦਿੱਤੀ ਹੈਗੀ ਆ। ਸੋ ਹੋਪਫੁਲੀ ਜਿਹੜਾ ਉਹ ਬਚਾਅ ਜਿਹੜਾ ਉਹ ਰਵੇ। ਉਧਰ ਅਲਾਸਕਾ ਦੇ ਉੱਤੇ ਵੀ ਜਿਹੜਾ ਹਰਜੋਤ ਸਿੰਘ ਜੀ ਇਸ ਦਾ ਅਸਰ ਜਿਹੜਾ ਉਹ ਪਿਆ ਆ। ਹੁਣ ਦੇਖੋ ਅਲਾਸਕਾ ਹੈ ਤਾਂ ਪਰਲੇ ਪਾਸੇ, ਪਰ ਫਿਰ ਵੀ ਇਹ ਇਸੇ ਦਾ ਹੀ ਕਹਿੰਦੇ ਵੀ ਇਹ ਜਿਹੜਾ ਦਬਾਅ ਆ ਲੋ ਪ੍ਰੈਸ਼ਰ ਏਰੀਆ ਜਿਹੜਾ ਆ ਉਹ ਇਵੈਂਚੁਅਲੀ ਉੱਥੇ ਤੱਕ ਵੀ ਜਿਹੜਾ ਉਹ ਪਹੁੰਚ ਰਿਹਾ ਆ। ਸੋ ਕਹਿੰਦੇ ਵੀ ਈਸਟ ਕੋਸਟ ਵਾਲੇ ਪਾਸੇ ਜਿੱਥੇ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ, ਉਧਰ ਅਲਾਸਕਾ ਦੇ ਵਿੱਚ ਹੜ੍ਹ ਤੂਫਾਨ ਜਿਹੜੇ ਉਹ ਆ ਰਹੇ ਆ। 20 ਜਾਣੇ ਜਿਹੜੇ ਉੱਥੇ ਲਾਪਤਾ ਜਿਹੜੇ ਉਹ ਦੱਸੇ ਗਏ ਸੀ। ਇਹ ਦੋਨੋਂ ਵੱਖੋ ਵੱਖਰੇ ਥਾਵਾਂ ਦੇ ਉੱਤੇ ਹੈਗੇ ਨੇ। ਡੈਲਾਵੇਅਰ ਨੇ ਆਲਰੇਡੀ ਨੈਸ਼ਨਲ ਗਾਰਡਸ ਆ ਉਹਨਾਂ ਨੂੰ ਐਕਟੀਵੇਟ ਕਰ ਦਿੱਤਾ ਹੈਗਾ ਆ ਵੀ ਜੇ ਪੋਟੈਂਸ਼ੀਅਲ ਫਲੱਡਿੰਗ ਹੁੰਦੀ ਆ ਲੋਕਾਂ ਦੇ ਰਾਹਤ ਕਾਰਜਾਂ ਦੇ ਲਈ ਤੇ ਐਮਰਜੈਂਸੀ ਮੈਨੇਜਮੈਂਟ ਦੇ ਲਈ ਡੈਲਾਵੇਅਰ ਨੇ ਇਹਨਾਂ ਨੂੰ ਜਿਹੜਾ ਉਹ ਕਰ ਦਿੱਤਾ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਆਲਰੇਡੀ ਵਾਟਰ ਰੈਸਕਿਊ ਜਿਹੜੇ ਉਹ ਕੀਤੇ ਗਏ ਆ। ਨਿਊ ਜਰਸੀ ਦੇ ਨਾਲ ਨਿਊਯਾਰਕ ਨੇ ਵੀ ਐਮਰਜੈਂਸੀ ਡਿਕਲੇਰੇਸ਼ਨਸ ਜਿਹੜੀਆਂ ਉਹ ਕੀਤੀਆਂ। ਸੋ ਦੋਨੋਂ ਹੀ ਸੂਬਿਆਂ ਦੇ ਜਿਹੜੇ ਗਵਰਨਰਸ ਆ ਉਹਨਾਂ ਨੇ ਇਹ ਫੈਸਲੇ ਜਿਹੜੇ ਉਹ ਲਏ ਹੈਗੇ ਆ। ਸੋ ਕਾਫੀ ਲੋਕਾਂ ਦਾ, ਮਿਲੀਅਨਸ ਦੇ ਵਿੱਚ ਲੋਕਾਂ ਦਾ ਜਿਹੜਾ ਆਮ ਜੀਵਨ ਆ ਉਹ ਇਸ ਨਾਰਥ ਈਸਟਰ ਦੇ ਕਰਕੇ ਜਿਹੜਾ ਉਹ ਪ੍ਰਭਾਵਿਤ ਹੋਣ ਜਾ ਰਿਹਾ ਹੈਗਾ ਆ। ਸੋ ਉਮੀਦ ਕਰਦੇ ਆ ਵੀ ਭਾਈ ਜਿਹੜਾ ਲੋਕ ਆ ਜਾਨੀ ਨੁਕਸਾਨ ਜਿਹੜਾ ਉਹ ਘੱਟ ਤੋਂ ਘੱਟ ਇਸ ਦੇ ਵਿੱਚ ਹੋਵੇ। ਇਨਫੈਕਟ ਨਾ ਹੀ ਹੋਵੇ ਤਾਂ ਹੋਰ ਵੀ ਵਧੀਆ ਜੀ।